ਅਸੀਂ ਸਵੇਰੇ ਅੱਜ ਨਮਾਜ਼ ਪੜ੍ਹ ਕੇ ਸਵਖਤ ਨਿਕਲੇ। ਅੱਛਾ, ਇਹ ਹੜੱਪਾ ਫੇਰ ਕੇ ਫਿਰ ਆਪਾਂ ਉਧਰ ਜਾਣਾ। ਨਹੀਂ ਹੜੱਪਾ ਵੈਸੇ ਟਾਈਮ ਤਾਂ ਬਹੁਤ ਲੰਮਾ ਭਾਲਦਾ ਵਾ ਕਿਉਂ। ਲੋ ਜੀ ਆ 8 origignal ਆ ਜੀ। ਇਹ 100% origignal ਬਿਲਕੁਲ origignal ਹੈ, ਜਿੰਨੇ ਤੋਂ ਮਰਜ਼ੀ ਪੁੱਛ। ਤੇ ਅਗਰ ਜਗ੍ਹਾ ਪਲਟ ਜਾਂਦੀ ਹੈ ਨਾ ਤੇ ਇਹਦੇ ਸਾਰੀਆਂ ਨੀਚੇ ਨੂੰ ਚਲੇ ਜਾਣੇ ਸੀ। ਅਸਾਰ ਫੇਸ ਵੀ ਥੱਲੇ ਨੂੰ ਮਤਲਬ ਹਾਂ ਉਹ ਆਪਾਂ ਨੂੰ ਮੂੰਹ ਵੀ ਥੱਲੇ ਨੂੰ ਹੁੰਦਾ। ਇਹਦੇ ਅਸਾਰ ਸਾਰੇ ਖਰਾਬ ਹੋ ਦੂਸਰਾ ਜਿਹੜੇ ਦੱਸਦੇ ਵੀ ਉਦੋਂ ਵੈਸੇ ਵੀ ਹੁਣ ਵੀ ਅਸੀਂ ਵੇਖੀਏ ਵੀ ਜਦੋਂ ਪੰਜਾਬ ਦੀ ਆਬਾਦੀ ਨਹੀਂ, ਪੰਜਾਬ ਨੂੰ ਤਾਂ ਥੋੜੀ ਦੂਰ ਹੋਈ ਆਬਾਦ ਹੋਏ ਵੀ ਇੱਥੇ ਦਰਿਆਵਾਂ ਤੇ ਸਨ ਪਹਿਲਾਂ ਲੋਕ। ਹਾਂਜੀ ਪਹਿਲੀ। ਲੋ ਜੀ ਆ ਹੈਗੀ ਆ ਹਿੱਕ ਸਿੰਘਾਂ ਦੀ ਮੋਹਰ। ਇਹ ਆਪਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਆਪਾਂ ਮੋਹਿੰਜੋਦਾੜੋ ਫਿਲਮ ਦੇ ਵਿੱਚ ਵੀ ਵੇਖਿਆ ਸੀ, ਲੇਕਿਨ ਇਹ ਇੱਥੋਂ ਦੀ ਜਿਹੜੀ ਮੋਹਰ ਆ ਜੀ। ਆ ਜਿਹੜਾ ਇਹ ਫੀਮੇਲ ਸਕਲਟਨ ਆ, ਉਧਰ ਵਾਲਾ ਮੇਲ ਸਕਲਟਨ ਸੀ। वाया रशिया, कजाकिस्तान, उज्बेकिस्तान, अफगानिस्तान, पाकिस्तान पहुंचे। ਵਾਹ ਵਾਹ ਵਾਹ, ਬੜਾ ਲੰਮੀ ਮਾਰ ਮਾਰੀ ਭਾਜੀ। 4 महीने 44,000 किलोमीटर। ਹਾਂਜੀ ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ, ਸਵਾਗਤ ਆ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਨਵੇਂ ਵਲੌਗ 'ਚ, ਅੱਜ ਦੀ ਨਵੀਂ ਵੀਡੀਓ 'ਚ ਤੇ ਅੱਜ ਦੇ ਇੱਕ ਨਵੇਂ ਦਿਨ ਦੇ ਵਿੱਚ। ਤੇ ਕੈਮਰਾ ਫੜਿਆ ਹੋਇਆ ਅਸਮਾਨ ਨੇ, ਅਸਮਾਨ ਆਪਣੇ ਨਾਲ ਆ। ਇਸ ਟਾਈਮ ਆਪਾਂ ਖੜੇ ਆ ਸਾਹੀਵਾਲ ਵਾਲੀ ਵੱਡੀ ਨਹਿਰ ਤੇ। ਇਹ ਸਾਹੀਵਾਲ ਵਾਲੀ ਵੱਡੀ ਨਹਿਰ ਆ ਤੋਂ ਸਾਰੀਆਂ ਜਿਹੜੀਆਂ ਨਿੱਕੀਆਂ ਨਹਿਰਾਂ ਤਹਿਸੀਲ ਚੀਚਾਵਤਨੀ ਦੀਆਂ ਉਹ ਨਿਕਲਦੀਆਂ ਵਾ। ਤੇ ਇਸ ਟਾਈਮ ਸਾਹੀਵਾਲ ਵਾਲੀ ਨਹਿਰ ਦੇ ਉੱਤੇ ਹੜੱਪਾ ਦੇ ਜਿਹੜਾ ਏਰੀਆ ਨਾ ਉੱਥੇ ਖੜੇ ਆ। ਹੜੱਪੇ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਵਾ, ਹੜੱਪਾ ਸਿਵਲਾਈਜੇਸ਼ਨ। ਤੁਸੀਂ ਸੋਚਦੇ ਹੋਵੋਗੇ ਕਿ ਇਹਨੇ ਨਹਿਰ ਤੇ ਵਲੌਗ ਕਦੋਂ ਸ਼ੁਰੂ ਕੀਤਾ। ਆਪਾਂ ਇਸ ਟਾਈਮ ਹੜੱਪਾ ਪਹੁੰਚ ਗਏ ਆ। ਇੱਥੋਂ ਤਕਰੀਬਨ ਏਰੀਆ ਹੜੱਪੇ ਦਾ ਹੀ ਆ। ਹੜੱਪਾ ਮਿਊਜ਼ੀਅਮ ਜਿਹੜਾ ਵਾ ਇੱਥੋਂ ਤਕਰੀਬਨ 5 ਕਿਲੋਮੀਟਰ ਆ। ਠੀਕ ਆ, ਮੈਨੂੰ ਤਕਰੀਬਨ ਬਣ ਜਾਂਦਾ ਵਾ 20 ਕਿਲੋਮੀਟਰ ਆਪਣੇ ਪਿੰਡ ਤੋਂ ਹੜੱਪਾ। ਤੇ ਇੱਥੇ ਆਏ ਹੋਇਆ ਜੀ ਨਾਸਰ ਢਿੱਲੋਂ ਭਾਜੀ। ਭਾਜੀ ਨੂੰ ਬੋਲਿਆ ਸੀ ਮੈਂ ਕਿਹਾ ਘਰੇ ਆ ਜਾਓ, ਤਾਂ ਕਹਿੰਦੇ ਨਹੀਂ ਤੂੰ ਇੱਥੇ ਆ। ਮੈਂ ਚਲੋ ਠੀਕ ਹੋ ਗਿਆ। ਤੇ ਬਾਈ ਹੁਣੇ ਹੜੱਪਾ ਸਿਟੀ ਦੇ ਵਿੱਚ ਆ ਇਸ ਟਾਈਮ, ਤੇ ਆਪਾਂ ਜਾ ਰਹੇ ਆ, ਜਾ ਕੇ ਮਿਲਦੇ ਆ ਉਹਨਾਂ ਨੂੰ। ਵਲੌਗ ਨਾਲ ਰਹਿਣਾ ਵਾ ਜੁੜ ਕੇ। ਅੱਜ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਵਾ। ਇੱਕ ਦੋ ਚੀਜ਼ਾਂ ਤੁਹਾਨੂੰ ਆਪਾਂ ਵਲੌਗ 'ਚ ਹੋਰ ਵਿਖਾਉਣੀਆਂ ਵਾ। ਰਹਿਣਾ ਵਾ ਜੁੜ ਕੇ। ਤੇ ਆਓ ਚੱਲੀਏ। ਲੋ ਜੀ ਪਹੁੰਚ ਆਏ ਆ ਹੜੱਪਾ ਮਿਊਜ਼ੀਅਮ। ਹਾਂ ਇਸਮਾਨ ਸਾਹਿਬ ਭਾਈ ਮੈਂ ਤਾਂ ਸਭ ਤੋਂ ਪਹਿਲੇ ਆਪਣੀ ਨਿਗਾਹ ਇੱਥੇ ਪਈ ਆ ਕਿਤੇ ਗੱਡੀ ਤੇ। ਲੋ ਜੀ ਆ ਬਾਈ ਹੁਣੇ ਜਿਹੜੇ ਆਏ ਹੋਏ ਆ, ਇਹ ਜੀ ਵੈਗਨ G60 ਆਹੋ ਹੋਈ ਆ। ਤੇ ਹੈ ਸਿੱਧੂ ਵਾਲੀ। ਹਾਂ ਲੋ ਜੀ ਇਹਦੀ ਡਿਟੇਲ ਜਿਹੜੀ ਦਿੰਨੇ ਆ ਬਾਅਦ ਚ, ਗੱਡੀ ਦੀ ਪਹਿਲੇ ਇੰਟਰ ਹੋ ਜਾਈਏ। ਚਲੋ ਜੱਜ ਸਾਹਿਬ। ਲੋ ਜੀ ਭਾ ਕੋ ਲੈਣ ਲੱਗਿਆ ਟਿਕਟ ਦੇ ਦਿਓ ਉਸਤਾਦ ਜੀ ਸਾਨੂੰ। 2 ਟਿਕਟਾਂ ਕਿੰਨੇ ਰੁਪਈਆਂ ਦੀਆਂ ਜੀ? ये 40 रुपए दें। ਇਹ 40 ਰੁਪਏ ਦੀਆਂ 2 ਆ। ਲੋ ਉਸਮਾਨ ਸਾਹਿਬ ਕੱਢੋ ਕੈਸ਼। हाँ जी उस्ताद। ਕੈਸ਼ਮੈਨ ਮੈਂ ਇਹ ਜਿਹੜਾ ਕੋਈ ਬਾਹਰੋਂ ਫੋਰਨਰ ਆਉਂਦਾ ਵਾ ਉਹਦੇ ਵਾਸਤੇ ਕਿੰਨੇ ਦੀ ਟਿਕਟ ਆ? 1 मिनट होल्ड। उनके वास्ते 500 रुपए दी टिकट। ਤੇ ਉਹਦੇ ਵਾਸਤੇ 500 ਦੀ ਆ, ਪਾਕਿਸਤਾਨ ਵਾਸਤੇ 20 ਰੁਪਏ ਦੀ ਆ। ਠੀਕ ਹੋ ਗਿਆ ਜੀ। ਲੋ ਜੀ ਆ ਜਿਹੜਾ ਹਿੱਕ ਸਿੰਘ ਆ ਤੁਸੀਂ ਦੇਖਿਆ ਹੋਣਾ ਵਾ ਮੋਹਿੰਜੋਦਾੜੋ ਫਿਲਮ ਦੇ ਵਿੱਚ। ਹਾਂ ਉਸਮਾਨ ਸਾਹਿਬ ਹਾਂ ਹੈਨਾ, ਦੇਖਿਆ ਨਾ ਇਹ? ਪੂਰਾ ਵਸਣਾ ਇਹਦਾ ਵਾ। ਇਹ ਉਹੀ ਆ ਮੋਹਿੰਜੋਦਾੜੋ ਵਾਲੀ ਫਿਲਮ ਵਾਲਾ ਹਿੱਕ ਸਿੰਘ ਆ। ਇਹ ਸਿੰਧੂ ਨਦੀ ਦੇ ਉੱਤੇ ਇਹ ਕਹਿੰਦੇ ਨਿਸ਼ਾਨ ਮੰਨਿਆ ਜਾਂਦਾ ਸੀ ਇਸ ਜਾਨਵਰ ਨੂੰ। ਲੋ ਜੀ ਹੜੱਪਾ ਦੇ ਖੰਡਰਾਤ ਜਿਹੜੇ ਨੇ ਆ, ਜਿਹੜੇ ਸਾਰੇ ਕਦੀਮਾ, ਇਹ ਸਾਰਾ ਇਸ ਪਾਸੇ ਆ ਐ ਨੂੰ। ਭਾਜੀ ਹੁਣੇ ਇੱਧਰ ਹੀ ਆ, ਹਲੇ ਤਾਈਂ ਕਾਲ ਨਹੀਂ ਸਾਡੀ ਪਿਕ ਹੋਈ। ਤੇ ਅਸੀਂ ਉਹਨਾਂ ਨੂੰ ਕਰ ਰਹੇ ਆ ਫੋਲੋ। हाँ ਲੱਭਦੇ ਮੈਂ ਲੱਭਦੇ, ਫੋਲੋ ਨਹੀਂ ਕਰਦੇ ਪਏ, ਲੱਭਦੇ ਪਏ ਆ। हम उन्हें ढूंढ रहे हैं और ਨਾਸਰ ਢਿੱਲੋਂ ਹੁਣੀ ਗਵਾਚ ਗਏ ਆ। कोई नहीं ਲੱਭ ਲੈਂਦੇ ਅੱਡੇ ਸਾਰੇ ਕਦੀਮਾਂ ਦੇ ਵਿੱਚ। ਏਡੇ ਕੀ ਸਾਰੇ ਕਦੀਮਾਂ ਨਹੀਂ, ਇਹ ਬਹੁਤ ਲੰਮਾ ਕੰਮ ਆ। ਆਪਾਂ ਹੁਣ ਲੱਭ ਕੇ ਰਹਿਣਾ ਜੋ ਮਰਜ਼ੀ ਹੋ ਜੇ। ਲੋ ਜੀ ਆ ਸਾਰੇ ਖੰਡਰਾਤ ਸੀ ਇਸ ਜਗ੍ਹਾ ਤੇ, ਸ਼ਹਿਰ ਆਬਾਦ ਸੀ, ਸਾਰੀ ਆਬਾਦਕਾਰੀ ਇਸ ਥਾਂ ਤੇ ਸੀ। ਲੋ ਜੀ ਪਹੁੰਚ ਗਏ ਆ ਤੇ ਰੌਣਕਾਂ ਜਿਹੜੀਆਂ ਪੂਰੀਆਂ ਲੱਗੀਆਂ। ਭਾਜੀ ਕੀ ਹਾਲ ਚਾਲ ਜੇ? ਕੀ ਹਾਲ ਚਾਲ? ਵਧੀਆ ਵਧੀਆ ਭਾਈ, ਐ ਠੀਕ ਠਾਕ। ਤੁਹਾਨੂੰ ਮੈਂ ਕਿਹਾ ਸੀ ਵੀ ਉਰੇ ਨੂੰ ਆਓ ਤੇ ਤੁਸੀਂ ਮੈਨੂੰ ਇੱਥੇ ਸੱਦ ਲਿਆ। ਨਹੀਂ ਮੈਂ ਚਲੇ ਜਾਣਾ ਭਰਾਵਾ, 2 ਘੰਟੇ ਟਾਈਮ ਹੈ। ਮੈਂ ਜਲਾਂ ਵਾਲੇ ਜਾਣਾ ਕਿਸੇ ਨੂੰ ਮਿਲਣਾ। ਅੱਛਾ ਅੱਛਾ ਸੋ ਇਸ ਤੋਂ ਅਸੀਂ ਸਵੇਰੇ ਅੱਜ ਨਮਾਜ਼ ਪੜ੍ਹ ਕੇ ਸਵਖਤ ਨਿਕਲੇ। ਅੱਛਾ। ਇਹ ਹੜੱਪਾ ਫੇਰ ਕੇ ਫਿਰ ਆਪਾਂ ਉਧਰ ਜਾਣਾ। ਨਹੀਂ ਹੜੱਪਾ ਵੈਸੇ ਟਾਈਮ ਤਾਂ ਬਹੁਤ ਲੰਮਾ ਭਾਲਦਾ ਵਾ, ਕਿਉਂਕਿ ਇਹਦੀ ਤਾਰੀਖ ਬਹੁਤ ਲੰਮੀ ਆ, ਲੰਮੀ ਚੌੜੀ ਆ। ਤੇ ਚੌਰ ਸਾਹਿਬ ਅਮਾਰ ਕੀ ਹਾਲ ਚਾਲ ਹੈ ਜੈਕੀ ਸ਼ਰਫ ਲੱਗਦਾ। ਤੇ ਭਾਜੀ ਆਏ ਹੋਏ ਨੇ ਤੇ ਦੀਵਾਲ। ਇਹ ਵੀ ਦੱਸ ਦਿਓ ਇਹ ਕੀ ਆ? राइट साइड पे वर्कशॉप है जहाँ पे बैठ के वो मिट्टी के बर्तन तैयार करते थे और जो औजार है वो बनाते थे। लेफ्ट साइड पे मजदूरों के घर हैं, 14 क्वार्टर जैसे गवर्नमेंट के क्वार्टर होते हैं, बिल्कुल सेम नक्शे क्वार्टर हैं। और वो जो सामने आपको बरामदा नजर आ रहा है उसके अंदर एक भट्टी मौजूद है, जो यहाँ बर्तन तैयार किए जाते थे, उसके अंदर पकाए जाते थे और जो औजार हैं वो पिघला के बनाए जाते थे। ਲੋ ਜੀ ਹੁਣ ਅਸੀਂ ਵਰਕਸ਼ਾਪ ਵਾਲੇ ਏਰੀਆ 'ਚ ਵੜ ਗਏ ਆ। ਸਾਹਮਣੇ ਜਿਹੜੇ ਤੁਹਾਨੂੰ ਉਹ ਅੰਗੀਠੀਆਂ ਜੀਆਂ ਨਜ਼ਰ ਆਉਂਦੀਆਂ ਨਾ ਗੋਲ, ਇੱਥੇ ਮਜ਼ਦੂਰ ਬਹਿ ਕੇ ਕਰਦੇ। ਹੁਣ ਇਹ ਇੱਟਾਂ ਕਿ ਪੁਰਾਣੀਆਂ? हाँ ये ईंटें अब की हैं, मगर वो जो तब के जो लोग इस्तेमाल करते थे वो साइज़ यही है, कॉपी करते थे। ਹਾਂ ਕਾਪੀ ਕੀਤੀ। बिल्कुल
ਲੋ ਜੀ ਭਾਜੀ ਵੀ ਸਾਨੂੰ ਮਿਲ ਗਏ ਆ। ਭਾਜੀ ਕੀ ਹਾਲ ਚਾਲ ਹੈ? बहुत बढ़िया जी, बहुत बढ़िया। ਕਿਦਾਂ ਲੱਗ ਰਿਹਾ ਪਾਕਿਸਤਾਨ? पाकिस्तान पूछो ना यार, दिल खुश हो गया। ਸਵਾਦ ਆ ਰਿਹਾ? स्वाद आ रहा ਮੈਂ ਤੁਹਾਡੀ ਜੀ ਵੈਗਨ ਵੇਖੀ ਰਾ ਉੱਥੇ ਖੜੋਤੇ ਹੀ, ਮੈਂ ਕਿਹਾ ਲਓ ਜੀ ਇਹ ਉਹ ਜੀ ਵੈਗਨ ਆ ਜਿਹੜੀ ਬਹੁਤ ਥਾਵਾਂ ਦੀ ਮਿੱਟੀ ਆ ਦੇ ਟਾਇਰਾਂ ਲਾ ਕੇ ਇੱਥੇ ਤਾਈਂ ਪਹੁੰਚੀ ਆ, हड़प्पा तक पहुंची। ਹੜੱਪਾ ਤਾਈਂ ਪਹੁੰਚੀ ਆ। ਤੇ ਐ ਮਤਲਬ ਸਾਰਾ ਕੁਝ ਕਵਰ ਕਰਦੇ ਕਰਦੇ ਪੰਜਾਬ ਦੀ ਸਹੀ ਪਛਾਣ ਤੱਕ ਪਹੁੰਚ ਗਏ पहुंच गया हैं? बिल्कुल। ये जेडी अपनी कहंदे ना रूट्स कहंदे जड़ा अपनी ਜੜਾਂ ਇਹ ਪੰਜਾਬ ਦੀ ਜਿਹੜੀ ਸਿਵਲਾਈਜੇਸ਼ਨ ਆ ਇੱਥੋਂ ਸ਼ੁਰੂ ਹੋਈ ਆ। ਤੇ ਅਸੀਂ ਅੱਗੇ ਗੱਲ ਕਰਦੇ ਸੀ ਵੀ ਇਹ ਕਿੰਨੀ ਭਾਗਾਂ ਵਾਲੀ ਥਾਂ ਵਾ ਕਿ ਜਿੱਥੋਂ ਇੱਕ ਪੰਜਾਂ ਦਰਿਆਵਾਂ ਦੀ ਧਰਤੀ ਸ਼ੁਰੂ ਹੋਈ ਆ, ਜਾਂ ਲੋਕਾਂ ਨੇ ਜਿਹੜੀ ਸਿਵਲਾਈਜੇਸ਼ਨ ਤਰੱਕੀ ਜਿਹਨੂੰ ਕਹਿੰਦੇ ਆ ਤਰੱਕੀ ਇੱਥੋਂ ਸ਼ੁਰੂ ਹੋਈ ਆ ਇਸ ਜਗ੍ਹਾ ਤੋਂ। बिल्कुल सही गल है। ਮਤਲਬ ਇੰਨੇ ਅਸੀਂ ਤਾਂ ਹੁਣ ਸਿਆਣੇ ਬਣਦੇ ਪਏ ਆ, ਪਤਾ ਨਹੀਂ ਕਿੰਨੇ ਸਾਲ ਪਹਿਲੇ ਲੋਕ ਇੱਥੇ ਸਿਆਣੇ ਜੰਮ ਗਏ ਹੈ ਵੀ ਇੰਨਾ ਕੁਝ ਕਰ ਗਏ। ਸੋ ਇਹ ਸਾਰਾ ਜਿਹੜਾ ਏਰੀਆ ਜੀ ਇਹ ਭਾਜੀ ਵਰਕਸ਼ਾਪ ਆ ਸਾਰਾ ਇਹ ਏਰੀਆ ਜਿਹੜਾ ਵਾ ये वर्कशॉप है ठीक है। और उसके साथ ही राइट साइड पे मेरे मजदूरों के घर हैं। ਠੀਕ ਆ। वर्कशॉप में बैठ के वो मिट्टी के बर्तन तैयार करते थे और ठीक है। जो औजार है वो बनाते थे। लेफ्ट साइड पे मजदूरों के घर हैं, वो सामने 14 क्वार्टर हैं जैसे गवर्नमेंट के क्वार्टर होते हैं, हाँ हाँ बिल्कुल सेम नक्शे क्वार्टर है। और वो जो आपको सामने एक बरामदा नजर आ रहा है उसके ਹਾਂਜੀ अंदर ਹਾਂਜੀ ਉਹ ਜਿਹੜਾ ਸਾਹਮਣੇ ਹਾਂਜੀ जो यहाँ पे बर्तन तैयार किए जाते थे उसके अंदर पकाए जाते थे और जो औजार हैं वो पिघला के बनाए जाते थे। ਓਕੇ ਜੀ ਓਕੇ ਬਹੁਤ ਵਧੀਆ। ਇਹ ਬੜਾ ਨਿਜ਼ਾਮ ਆ ਜੀ ਮਾਸ਼ਾਅੱਲਾ। ਇਹ ਹਲੇ ਵੀ ਸਾਂਭਿਆ ਹੋਇਆ ਇਹ ਬੜੀ ਗੱਲ ਆ, ਜਿੱਦਾਂ ਵੀ ਸਾਂਭਿਆ ਲੇਕਿਨ ਇੱਕ ਨਿਸ਼ਾਨੀਆਂ ਦੇ ਤੌਰ ਤੇ ਰੱਖਿਆ ਜ਼ਰੂਰ ਆ। तो फिर आगे डिस्टर्ब नहीं होता। हाँ ਮਤਲਬ ਆ ਸਾਰਾ ਡਿਸਟਰਬ ਨਾ ਹੋਵੇ। ਆ ਜਿਹੜਾ ਪੈਪ ਆ ਹੁਣ ਇਹ ਤਾਂ ਹੁਣ ਦੇ ਆ ਨਾ, हाँ ये अब क्या है, पानी का ਇਹਦਾ ਜਿਹੜਾ ਸੀਵਰੇਜ ਵਾਲਾ ਸਿਸਟਮ ਆ ਨਿਜ਼ਾਮ ਆ ਉਹ ਕਿਹੜੀ ਜਗ੍ਹਾ ਤੇ ਆ? वो पीछे है। ਅੱਛਾ हाँ वो जहाँ पे रिहायशी इलाका आपने देखे, हाँ हाँ रिहायशी इलाके के बिल्कुल साथ इनका जो ड्रेनिंग सिस्टम था वो ਜਿਹੜਾ ਸੀਵਰੇਜ ਵਾਲਾ ਨਿਜ਼ਾਮ ਇਹ ਕਿੰਨੇ ਸਾਲ ਪਹਿਲੇ ਦੀ ਗੱਲ ਆ? ਮਤਲਬ ਕਿੰਨੇ 100 ਸਾਲ ਕਹੀਏ? 100 साल नहीं 1000 साल। 1000 ਸਾਲ 5000 साल 5000 ਸਾਲ ਤੋਂ ਹੋਰ ਪਿੱਛੇ ਜਾ यानी कि ਸਕਦੇ हजरत ईसा अलैहि इस्लाम तो भी पहले था। ਹਾਂ ਓਕੇ ਕਬਲ ਮਸੀਹ ਕਹਿ ਸਕਦੇ ਹਾਂ ਨਾ कबल मसीह 3500 कबल मसीह 3500 ਕਬਲ ਮਸੀਹ ਠੀਕ ਹੋ ਗਿਆ ਜੀ। कहते थे लोग कितने पढ़े लिखे लग रहे। ਪੈਂਟ ਸ਼ਰਟ ਤੋਂ ਪੈਂਟ ਸ਼ਰਟ ਵੀ ਪੜਿਆ ਲਿਖਿਆ ਕੈਮਰੇ ਹਾਂ ਐਨਕਾਂ ਲਾਈਆਂ ਹੋਈਆਂ ਕੈਮਰਾ ਫੜਿਆ ਹੋਇਆ ਹੈ ਹਾਂ ਫੋਟੋ ਸੋਹਣੀ ਸਿੱਖਣੀ ਆਉਂਦੀ ਹੈ ਹਾਂਜੀ ਬਿਲਕੁਲ ਤਾਂ ਕਰਕੇ ਪੜਿਆ ਲਿਖਿਆ ਲੱਗਦਾ। ਹਾਂਜੀ ਹਾਂਜੀ ਚਾਚਾ ਤੂੰ ਵੀ ਸੋਹਣਾ ਪਿਆ ਲੱਗਦਾ। ਦਾੜੀ ਰੰਗੀ ਹੋਈ ਨਾ, ਆ ਕਿਹੜਾ ਰੰਗ ਹੱਤਿਆ ਹੈ? ਆ ਕਾਲਾ ਹੀ ਗੱਤੇ ਹੋਰ ਕਿਹੜਾ ਕਿਤੇ ਨਾ ਚੈਨਲ ਵੀ ਕਹਿ ਲੋ ਕਾਰੋਬਾਰ ਤਾਂ ਨਹੀਂ, ਪਰ ਇਹ ਹੈ ਇਨਫੋਰਮੇਸ਼ਨ ਥੋੜੀ ਜਿਹੀ ਦੇਈਦੀ ਆ ਹਾਂਜੀ ਕਿ ਚੀਜ਼ਾਂ ਪੰਜਾਬ ਨੂੰ ਅਸੀਂ ਕੋਸ਼ਿਸ਼ ਕਰੀਦੀ ਆ ਕਿ ਦੱਸ ਸਕੀਏ ਜਿਹੜੇ ਆਉਣ ਵਾਲੀ ਜਨਰੇਸ਼ਨ ਆ ਜਾਂ ਆਉਣ ਵਾਲੇ ਆਪਣੇ ਲੋਕ ਆ ਹਨਾ। ਜਿਵੇਂ ਹੁਣ ਤੁਸੀਂ ਬੜੇ ਪੁਰਾਣੇ ਹੋ ਵੈਸੇ ਹਨਾ, ਤੇ ਤੁਹਾਨੂੰ ਪਤਾ ਇੱਥੋਂ ਦਾ ਘੱਟ ਆ। ਹੁਣ ਜਿਵੇਂ ਤੁਸੀਂ ਆ ਕਹਿਤਾ ਹੁੰਦੇ ਆ ਵੀ ਇਹ ਆ ਟੋਏ ਤੇ ਟਿੱਬੇ ਹੀ ਐਨ ਦਿੱਤੇ ਹੀ ਐਨ ਹਾਂ ਹੋਰ ਕੀ ਨੇ ਹੈ ਨਾ, ਟੋਏ ਤਾਂ ਟਿੱਬੇ ਹੀ ਨਹੀਂ, ਲੇਕਿਨ ਟੋਏ ਟਿੱਬੇ ਨਹੀਂ ਇਹ ਬੜਾ ਤੁਹਾਡਾ ਮਕਸਦ ਇਹ ਹੁੰਦਾ ਹੈ ਕਿ ਲੋਕਾਂ ਨੂੰ ਇੱਕ ਅਗਾਈ ਕਰਨਾ, ਅਗਾਈ। ਹਾਂ ਆਉਣ ਵਾਲੀਆਂ ਨਸਲਾਂ ਨੂੰ, ਯੰਗ ਜਨਰੇਸ਼ਨ ਹਾਂ ਇਹ ਪਤਾ ਹੋਣਾ ਚਾਹੀਦਾ ਜੀ ਸਾਰਿਆਂ ਨੂੰ ਨੂੰ ਇਸ ਚੀਜ਼ ਦਾ ਨਹੀਂ ਇਲਮ ਹੈ, ਉਹ ਮਤਲਬ ਸਮਝ ਸਕਣ ਕਿ ਇਹ ਚੀਜ਼ ਹੈ। ਇਹ ਚੀਜ਼ ਹੈ। ਮੇਰੇ ਮੁਤਾਬਕ ਹੁਣ ਪਤਾ ਕੀ ਆ ਜੀ, ਇੱਕ ਦਰਖਤ ਨਾਲ ਜੀ ਉਹਦੀਆਂ ਜੜਾਂ ਜੇ ਹੈ ਨਹੀਂ ਉਹ ਹਵਾ ਦੇ ਵਿੱਚ ਆ, ਜੀ ਜੀ ਠੀਕ ਆ। ਜਿਹੜਾ ਦਰਖਤ ਦੀਆਂ ਜੜਾਂ ਮਜ਼ਬੂਤ ਨਹੀਂ ਆ ਉਹਨੂੰ ਆਪਦੀਆਂ ਜੜਾਂ ਬਾਰੇ ਹੀ ਨਹੀਂ ਪਤਾ, ਠੀਕ ਆ। ਉਹ ਦਰਖਤ ਦਾ ਕੋਈ ਵਜੂਦ ਨਹੀਂ। ਸੋ ਸਾਡੀ ਕੌਮ ਦਾ ਇਹੀ ਹਾਲ ਆ ਕਿ ਜੇ ਸਾਨੂੰ ਸਾਡੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ, ਇਤਿਹਾਸ ਬਾਰੇ ਪਤਾ ਹੋਊਗਾ ਤਾਂ ਸਾਡਾ ਵਜੂਦ ਆ, ਨਹੀਂ ਤਾਂ ਸਾਡਾ ਕੋਈ ਵਜੂਦ ਨਹੀਂ। ਇਸੇ ਤਰ੍ਹਾਂ ਲੋ ਜੀ ਇਸ ਟਾਈਮ ਆਪਾਂ ਪਹੁੰਚ ਆਏ ਆ ਜੀ ਗੱਲਾ ਗੋਦਾਮ 'ਚ। ਇਹ ਦਾਣੇ ਵਾਲਾ ਚਾਚਾ ਗੋਦਾਮ ਸੀ, ਇਹ ਲੱਗਦਾ ਹੀ ਕਿਸੇ ਪਾਸਿਓਂ ਨਹੀਂ ਪਤਾ ਨਹੀਂ ਸਮਝ ਆ ਰਹੀ ਨਹੀਂ ਸਮਝ ਆ ਰਹੀ ਨਾ ਕੀ ਲੱਗਣ ਦਿਆ। ਐਵੇਂ ਟੋਇਆ ਦੀ ਢਿੰਡ ਨਜ਼ਰ ਆ ਰਹੀਆਂ ਨੇ ਇਹ ਉਜੜਿਆ ਹੋਇਆ ਉਜੜਿਆ ਹੋਇਆ, ਲੇਕਿਨ ਆ ਜੀ ਇੱਥੇ ਗੱਲਾ ਜਿਹੜਾ ਸੀ ਆਪਣਾ ਸਾਰਾ ਉਹ ਇੱਥੇ ਜਮ੍ਹਾਂ ਕਰਦੇ ਸੀ ਇਸ ਜਗ੍ਹਾ ਦੇ ਉੱਪਰ। ਇਹ ਸਾਰਾ ਜਿਹੜਾ ਪਲੇਸ ਆ ਇਹਦੇ ਵਿੱਚ ਕਣਕ ਸਟੋਰ ਕਰਦੇ ਹੁੰਦੇ ਸੀ ਜਾਂ ਝੋਨਾ, ਮਤਲਬ ਜਿਹੜੀ ਵੀ ਚੀਜ਼ ਇੱਥੇ ਸਟੋਰ ਕਰਦੇ ਸੀ ਨਾ ਉਹ ਸਾਰੇ ਉਹ ਇੱਥੇ ਰੱਖਦੇ ਸੀ, ਖਾਂਦੇ। ਸੀ ਨਾ ਇਹਨਾਂ ਦਾ, ਹਾਂ ਹਾਂ ਜਿਹੜੀਆਂ ਸ਼ਾਵਾਂ ਖਾਂਦੇ ਪੀਂਦੇ ਸੀ, ਕੋਈ ਵੀ ਸ਼ੈ ਹਾਂ ਉਹ ਹਰ ਸ਼ਹਿਰ ਦੇ ਵਿੱਚ ਹੁੰਦੀ ਸੀ। ਹਾਂ जरिए ट्रांसमिशन करते थे, जो भी चीज़ थी कश्तियों के जरिए लेके जाते थे और कश्तियों के जरिए ही लेके आते थे और अपनी आबादी भी हमेशा दरिया के किनारे पे ही आबाद करते थे। ये इनका गला गोदाम है, ये 12 पॉइंट्स पे मुश्तमिल है। 3 से 4 फीट ऊंचे इनके पॉइंट हैं और इनके ऊपर अनाज रखा जाता था। हर पॉइंट में खिला छोड़ा था ताकि हवा की क्रॉसिंग हो और ऊपर पड़ा जो अनाज है वो खराब ना हो। ਇਹ ਉਹ ਢੇਲੇ ਦੇ ਪਰਲੇ ਪਾਸੇ ਰਾਵੀ ਸੀ। जी हाँ, ये तो परले पासे रह गए। ठीक है। इन पे जो ईंटें इस्तेमाल की गई हैं ये हड़प्पा दौर की हैं, ये ओरिजिनल है। ये ओरिजिनल ईंटें हैं। उस अच्छा दौर की ईंटें अभी बची हुई बिल्कुल है। ਇਹ ਸਾਈਜ਼ ਉਹ ਇੱਟਾਂ ਦਾ ਹਲੇ ਵੀ सारी उस दौर की ईंटें हैं। कुछ तो अब नहीं होगी। उन्होंने कुछ अब उन्होंने ऐड की हैं, बाकी जो ऑरेंज ईंटें आपको नजर आ रही हैं ये तब की हैं। ਔਰੇਂਜ ਇੱਟਾਂ ਜਿਹੜੀਆਂ ਉਦੋਂ ਦੀਆਂ ਵਾ। हाँ ਠੀਕ ਹੋ ਗਿਆ। ਵੇਖੋ ਨਾ ਪਹਿਲੀ ਜਿਹੜੀ ਸਿਵਲਾਈਜੇਸ਼ਨ ਸੀ ਜੰਗਲਾਂ ਤੋਂ ਬਾਅਦ ਬੰਦੇ ਨੇ वो देखो ऑरेंज ਤੁਹਾਨੂੰ नजर आ रही ਕਾਸ਼ਤਕਾਰੀ ਜਿਹੜੀ ਹੈ है वो रियल है, वो सामने ਆ ਜਿਹੜੀ आ जी और हाँ जी उत्ते पे ये जड़ी ਆ ਸਾਹਮਣੇ ਉੱਤੇ ਪਈ ਹੈ सबसे ਜਿਹੜੀ। ऊपर जो पड़ी है
हाँ ये वाली ध्यान ना भाई ठीक हो गया इट ਜਿਹੜੀ ओरिजिनल आ जी 5000 ਸਾਲ ਪੁਰਾਣੀ लो जी आ इट ओरिजिनल आ जी ਇਹ 100% origignal ਹੈ बिल्कुल ओरिजिनल है, जिन्हें को मर्जी पूछ ਇਹ ਤੋਂ ਇਲਾਵਾ ਹੈ ਨਹੀਂ ਪੁੱਛਣਾ ਅਸੀਂ ਕਿੰਨੂੰ ਤੂੰ ਹੀ ਆ ਜੋ ਵੀ ਆ ਜੋ ਤੂੰ ਕਹਿਤਾ ਸਾਨੂੰ ਆਮ ਹੀ ਨਾ ਭਾਜੀ ਸਾਰ ਨਹੀਂ ਸੀ। ਜਿਹੜੇ ਮਜ਼ਦੂਰ ਮਜ਼ਦੂਰੀ ਕਰਦੇ ਸੀ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਬਦਲੇ ਇਥੋਂ ਅਨਾਜ ਦਿੱਤਾ ਜਾਂਦਾ ਸੀ ਤੇ ਇਹਦੀ ਇਹ ਸਾਰੇ ਏਰੀਆ ਦੀ ਤਬਾਹੀ ਦੀ ਵਜ੍ਹਾ ਦਰਿਆ ਰਾਵੀ ਦਾ ਫਲੱਡ ਦੱਸਿਆ ਜਾਂਦਾ। ਇਹ ਪਾਣੀ ਆਇਆ ਦਰਿਆ ਹਾਂ ਦਰਿਆ ਪਾਣੀ ਆਇਆ ਤੇ ਸਾਰਾ ਏਰੀਆ ਜਿਹੜਾ ਤਬਾਹ ਹੋ ਗਿਆ ਨਹੀਂ, ਤੇ ਇਹ ਥੱਲੇ ਕਿਵੇਂ ਦੱਬ ਗਿਆ ਸਾਰਾ ਏਰੀਆ ਦਰਿਆ ਦੀ ਵਿੱਚ ਨਾ ਪਾਣੀ ਉੱਤੇ ਚੜਿਆ ਤੇ ਸਾਰਾ ਜਿਹੜਾ ਤਹਿਸ ਮਹਿਸ ਹੋ ਗਿਆ। ਉਸ ਤੋਂ ਬਾਅਦ ਜਿਹੜੇ ਤੁਹਾਨੂੰ ਆਸਾਰ ਆ ਉਹੀ ਮਿਲੇ ਆ, ਬਾਕੀ ਸਾਰਾ ਕੁਝ ਨਹੀਂ ਉੱਤੇ ਫਿਰ ਦਰਿਆ ਦਾ ਰੇਤਾ ਚੜ ਗਿਆ ਟਿੱਬੇ ਬਣ ਗਏ ਹਾਂ ਟਿੱਬੇ ਬਿਲਕੁਲ ਕਿਉਂਕਿ ਇੱਥੋਂ ਦੇ ਜਿਹੜੇ ਲੋਕ ਆ ਕਾਫੀ ਉੱਚੇ ਉੱਚੇ ਇਹਨਾਂ ਦੇ ਮਕਾਨ ਸੀ। ਮਕਾਨ ਜਦੋਂ ਮਤਲਬ ਤੁਹਾਨੂੰ ਪਤਾ ਢੱਟ ਜਾਂਦੀ ਉਸ ਤੋਂ ਬਾਅਦ ਉਹ ਮਿੱਟੀ ਬਣ ਜਾਂਦੀ। ਇਸ ਤਰ੍ਹਾਂ ਇਹ ਸਾਰਾ ਨਿਜ਼ਾਮ ਹੋ ਗਿਆ, ਸਾਰੀ ਮਿੱਟੀ ਹੋ ਗਈ। ਦਰਿਆ ਦੇ ਕੰਢੇ ਤੇ ਬਸਤੀਆਂ ਆਬਾਦ ਹੋਈਆਂ ਨੇ ਤੇ ਇਸ ਲਈ ਇਹ ਜਿਹੜਾ ਉਹ ਨਜ਼ਰ ਆ ਰਿਹਾ ਟਿੱਬਾ ਇਹਦੇ ਨਾਲ ਦਰਿਆ ਵਗਦਾ ਹੁੰਦਾ ਸੀ। ਤੇ ਫਿਰ ਉਸ ਤੋਂ ਇਲਾਵਾ ਜਦੋਂ ਜਿਹੜੇ ਉਸ ਦੌਰ 'ਚ ਘਰ ਬਣਦੇ ਸਨ ਨਾ ਉਦੋਂ ਚੁੱਕੇ ਕੋਈ ਧਾੜਵੀਆਂ ਦਾ ਹਮਲਾਵਰਾਂ ਦਾ ਵੀ ਖੌਫ ਹੁੰਦਾ ਸੀ ਤੇ ਉੱਚੀ ਜਗ੍ਹਾ ਤੇ ਟੀਲਿਆਂ ਤੇ ਬਣਾਉਂਦੇ ਹੁੰਦੇ ਸੀਗੇ। ਤੇ ਇਹ ਵੀ ਮਤਲਬ ਜੋ ਸਾਨੂੰ ਮਹਿਸੂਸ ਹੋ ਰਿਹਾ ਕਿ ਉੱਚੀ ਜਗ੍ਹਾ ਤੇ ਘਰ ਉਹਨਾਂ ਦੇ ਬਣੇ ਹੋਏ ਸਨ। ਤੇ ਫਿਰ ਜਿਵੇਂ ਭਾਈ ਹੋਰੀ ਦੱਸ ਰਹੇ ਨੇ ਕਿ ਸੈਲਾਬ ਆਇਆ ਤੇ ਸੈਲਾਬ ਦੇ ਨੇ ਮਤਲਬ ਕੁਝ ਲੋਕ ਕਹਿੰਦੇ ਨੇ ਇਹ ਹੁਣ ਮੈਂ ਪਹਿਲੀ ਵਾਰੀ ਸੁਣਿਆ ਕਿ ਸੈਲਾਬ ਆਇਆ। ਕੁਝ ਲੋਕ ਕਹਿੰਦੇ ਨੇ ਕਿ ਸੈਲਾਬ ਨਹੀਂ ਆਇਆ ਸੀ ਕਿ ਬਸਤੀ ਇਸ ਤਰ੍ਹਾਂ ਨਾ ਗਰਕ ਹੋ ਗਈ ਸੀ ਬਲਕਿ ਜ਼ਮੀਨ ਬੋਸੀ ਹੋ ਗਈ हाँ ਸੀ। इस चीज का मैं आपको मतलब रब ਵੱਲੋਂ ਹੀ देता हूँ। ਹਾਂਜੀ ਰੱਬ ਵੱਲੋਂ ਹੀ। ਅਗਰ ਇਹ ਚੀਜ਼ ਪਲਟ ਜਾਂਦੀ ਨਾ ਇਹਦੇ ਜਿਹੜੇ ਅਸਾਰ ਆ ਉਹ ਨੀਚੇ ਨੂੰ ਚਲੇ ਜਾਣੇ ਸੀ। ਹੂੰ ਇਹ ਅਸਾਰ ਉਹ ਉੱਪਰ ਖੁਦਾਈ ਕਰਕੇ ਥੱਲੇ ਨੂੰ ਕੱਢ ਰਹੇ ਨੇ ਨਾ ਸਾਰਾ। ਸਰ ਮਤਲਬ ਤੁਸੀਂ ਜਗ੍ਹਾ ਪਲਟਣ ਬਣਾਇਆ ਨਾ ਸਾਰਾ ਤੇ ਅਗਰ ਜਗ੍ਹਾ ਪਲਟ ਜਾਂਦੀ ਨਾ ਤੇ ਇਹਦੇ ਅਸਾਰ ਵੀ ਨੀਚੇ ਨੂੰ ਚਲੇ ਜਾਣੇ ਸੀ। ਅਸਾਰ ਸਾਰੇ ਫੇਸ ਵੀ ਥੱਲੇ ਨੂੰ ਮਤਲਬ ਹਾਂ ਉਹ ਆਪਾਂ ਨੂੰ ਮੂੰਹ ਵੀ ਥੱਲੇ ਨੂੰ ਹੁੰਦਾ ਇਹਦੇ ਅਸਾਰ ਸਾਰੇ ਖਰਾਬ ਹੋ ਦੂਸਰਾ ਗਏ ਸੀ। ਜਿਹੜੇ ਦੱਸਦੇ ਵੀ ਉਦੋਂ ਵੈਸੇ ਵੀ ਹੁਣ ਵੀ ਅਸੀਂ ਵੇਖੀਏ ਵੀ ਜਦੋਂ ਪੰਜਾਬ ਦੀ ਆਬਾਦੀ ਨਹੀਂ ਸੀ, ਪੰਜਾਬ ਨੂੰ ਤਾਂ ਥੋੜੀ ਦੇਰ ਹੋਈ ਆਬਾਦ ਹੋਏ ਨੇ ਵੀ ਇੱਥੇ ਦਰਿਆਵਾਂ ਤੇ ਸਨ ਪਹਿਲਾਂ ਲੋਕ। ਹਾਂਜੀ ਪਹਿਲੀ ਬਸਤੀ ਉਹ ਦਰਿਆ ਤੇ ਆਬਾਦ ਹੋਈ ਨਾ ਜੰਗਲ ਤੋਂ ਬਾਅਦ ਬੰਦੇ ਨੇ ਕਿਉਂਕਿ ਉਹਨੇ ਜ਼ਿਮੀਂਦਾਰਾ ਸਿੱਖਿਆ ਜਦੋਂ ਤੇ ਉਹਨੂੰ ਫਿਰ ਲੋੜ ਪਈ ਕਿ ਮੈਂ ਪਾਣੀ ਦੇ ਕਰੀਬ ਹੋਵਾਂ ਉਹਨੇ ਫਿਰ ਦਰਿਆ ਤੇ ਬਸਤੀਆਂ ਆਬਾਦ ਕੀਤੀ। ਇੱਥੇ ਜਿਹੜਾ ਸੈਲਾਬ ਆ ਸੈਲਾਬ ਵੀ ਇੱਕ ਵਾਰੀ ਨਹੀਂ ਤਕਰੀਬਨ 3 ਤੋਂ 4 ਦਫਾ ਆਇਆ ਤੇ ਜਦੋਂ ਸੈਲਾਬ ਆਂਦਾ ਸੀ ਇੱਥੋਂ ਦੇ ਲੋਕ ਇੱਥੋਂ ਕਿਨਾਰਾ ਕਰਕੇ ਚਲੇ ਜਾਂਦੇ ਸੀ। ਇੱਥੋਂ ਇਸ ਏਰੀਏ ਤੋਂ ਕਬਰਸਤਾਨ ਤੋਂ ਇਲਾਵਾ ਸਕੈਲਟਨ ਜਿਹੜੇ ਤੁਸੀਂ ਜਾ ਕੇ ਮਿਊਜ਼ੀਅਮ 'ਚ ਦੇਖੋਗੇ ਕਬਰਸਤਾਨ ਤੋਂ ਇਲਾਵਾ ਕਿੱਥੇ ਵੀ ਨਹੀਂ ਮੌਜੂਦ। ਜਿੱਥੋਂ ਇਹ ਜ਼ਾਹਰ ਹੁੰਦਾ ਜਦੋਂ ਇੱਥੇ ਆਫਤ ਕੋਈ ਅਜ਼ਾਬ ਆਉਣ ਲੱਗਾ ਸੀ ਇੱਥੋਂ ਦੇ ਜਿਹੜੇ ਲੋਕ ਇੱਥੋਂ ਕਿਨਾਰਾ ਕਰਕੇ ਚਲੇ ਗਏ ਸੀ। ਤੇ ਕਬਰਸਤਾਨ ਦਾ ਜਿਹੜਾ ਤੁਸੀਂ ਕਹਿ ਰਹੇ ਆਇਆ ਉਦੋਂ ਤਦਫੀਨ ਦਾ ਜਿਹੜਾ ਤਰੀਕਾਕਾਰ ਹੈ ਉਹ ਡਿਵੈਲਪ ਹੋ ਗਿਆ ਹੋਇਆ ਸੀ ਕਿ ਲੋਕਾਂ ਨੂੰ ਤਦਫੀਨ ਉਦੋਂ ਕੀਤੀ ਜਾਂਦੀ ਸੀ। ਤਦਫੀਨ ਦਾ ਦਫਨ ਕੀਤਾ ਜਾਂਦਾ ਸੀ। ਦਫਨ ਕਰਨਾ ਤਾਂ ਆ ਕੇ ਦੱਸਿਆ ਸਾਨੂੰ ਬਲਕਿ ਹਜ਼ਰਤ ਆਦਮ ਤੋਂ ਸਰ ਤਦਫੀਨ ਦਾ ਸਿਸਟਮ ਉਦੋਂ ਵੀ ਇੰਟਰੋਡਿਊਸ ਹੋ ਗਿਆ ਹੋਇਆ ਸੀ। ਠੀਕ ਹੈ ਨਹੀਂ ਡਿਫਰੈਂਟ ਤਰੀਕੇ ਜਿਵੇਂ ਮਗਰ ਦੱਸਿਆ ਤਰੀਕਾ ਵੀ ਅਲੱਗ ਸੀ। ਕੋਈ ਹੱਡੀਆਂ ਜਾਨਵਰਾਂ ਦੇ ਮਾਸ ਪਾ ਕੇ ਹੱਡੀਆਂ ਜਿੱਦਾਂ ਪਾਰਸੀ ਲੋਕ ਕਰਦੇ ਪਾਰਸੀ ਲੋਕ ਜਿਵੇਂ ਕਰਦੇ ਉਹ ਤੋਂ ਰੱਖ ਦਿੰਦੇ ਆ ਨੇ। ਬੋਡੀ ਨੂੰ ਖੁੱਲੇ ਮੈਦਾਨ 'ਚ ਰੱਖ ਦਿੰਦੇ ਬਾਅਦ 'ਚੋਂ ਚੀਲ ਕਊਏ ਖਾਂਦੇ ਉਹਨਾਂ ਨੂੰ ਮਾਸ ਨੋਚ ਕੇ ਖਾ ਜਾਂਦੇ। ਬਾਅਦ 'ਚ ਜਿਹੜੀਆਂ ਹੱਡੀਆਂ ਬਚਦੀਆਂ ਇੱਕ ਸਪੈਸ਼ਲ ਕਿਸਮ ਦਾ ਬਰਤਨ ਹੁੰਦਾ ਉਹਦੇ ਅੰਦਰ ਡਾਲ ਕੇ ਦਫਨਾ ਦਿੱਤਾ ਜਾਂਦਾ ਸੀ। ਤੇ ਜਿਹੜਾ ਉਹਦੇ ਨਾਲ ਇੱਕ ਹੋਰ ਕਬਰਸਤਾਨ ਆ ਉਹਨਾਂ ਦਾ ਤਰੀਕਾ ਇਹ ਸੀ ਇੱਕ ਤਾਬੂਤ ਤਿਆਰ ਕਰਦੇ ਸੀ ਉਹਦੇ ਅੰਦਰ ਡੈਡ ਬੋਡੀ ਰੱਖਦੇ ਸੀ ਨਾਲ ਬਰਤਨ ਰੱਖ ਕੇ ਜਿਸ ਤਰ੍ਹਾਂ ਮਿਸਰੀ ਕਰਦੇ ਸੀ। ਇਹ ਮਿਸਰ ਦੇ ਵਿੱਚ ਸੀ ਇਹ ਚੀਜ਼ਾਂ। ਬਿਲਕੁਲ ਇਹ ਚੀਜ਼ ਉਹ ਹਜੇ ਕਬਰਸਤਾਨ ਹਜੇ ਵੀ ਉਹ ਮੌਜੂਦ ਹੈ ਉੱਥੇ। ਅੱਛਾ ਹਾਂ ਤੁਸੀਂ ਅੰਦਰ ਮਤਲਬ ਜਾ ਕੇ ਅਸੀਂ skeleton ਅਗਰ ਦੇਖੋਗੇ, ਇਰਾਨ ਵੇਖਦੇ skeleton ਆ ਦੇ ਨਾ ਨਾਲ ਬਰਤਨ ਇਰਾਨ ਦੇ ਵਿੱਚ ਜਿਹੜਾ Okay. ਉਹਨਾਂ ਦਾ ਫੌਜੀ ਮਰਦਾ ਸੀ ਸ਼ਹੀਦ ਹੁੰਦਾ ਸੀ ਫੌਜੀ ਸਿਪਾਹੀ ਜੰਗ ਦੇ ਦੌਰਾਨ ਉਹਨੂੰ ਜਦੋਂ ਦਫਨ ਕਰਨ ਜਾਂਦੇ ਸੀ ਉਹਦਾ ਘੋੜਾ ਉਹਦੀ ਵਰਦੀ ਉਹਦੀ ਤਲਵਾਰ ਉਹ ਵੀ ਨਾਲ ਹੀ ਜਾਂਦੀ ਹੁੰਦੀ ਸੀ। ਤੇ ਫਿਰ ਥੋੜੇ ਥੋੜੇ ਮਤਲਬ ਗੱਲਾਂ ਤੇ ਰਲਦੀਆਂ ਨੇ। ਲੋ ਜੀ ਫੋਰਨਰ ਆਏ ਹੋਏ ਨੇ। ਲੋ ਜੀ ਫੋਰਨਰ ਆਏ ਹੋਏ ਨੇ ਜੀ ਦੇਖਣ। ਇੱਥੇ ਲੋਕਲ ਵੀ ਕਾਫੀ ਜ਼ਿਆਦਾ ਲੋਕ ਦੇਖਣ ਆਉਂਦੇ ਆ ਤੇ ਫੋਰਨਰ ਵੀ ਹੁੰਦੇ ਆ। ਤੇ ਜਿਵੇਂ ਆਹ ਫੋਰਨਰ ਆਇਆ ਹੋਇਆ ਧਿਆਨ ਨਾਲ ਉਹ ਇੱਧਰ ਵੀ ਭਾਈ ਉਧਰ ਵੀ ਬੈਠੇ ਨੇ। ਸ਼ੁਕਰਨ ਇਹੀ ਕਹੀਦਾ ਬਾਏ ਜੀ ਬਾਏ। ਇਹ ਭਾਈ ਜੀ ਕੀ ਇਹ ਚੀਜ਼ਾਂ एक ही चीज होनी थी उस वक्त दिया ਗੋਬਲੇਟ ਹਾਂਜੀ ਗੋਬਲੇਟ ਉਹ ਕੀ ਸੀ? ਅੱਛਾ ਡਿਸਪੋਜ਼ੇਬਲ ਦੇ ਤੌਰ ਤੇ ਮਤਲਬ ਇਹਨਾਂ ਨੂੰ चारों पासे ਗੋਬਲੇ ਹਾਂ ਇਹ ਸਾਰੇ ਪਾਸੇ ਡਿੱਗੇ ਹੋਏ ਨੇ। ਅੱਛਾ ਇਹ ਉਹ ਜਿਹੜੇ ਭਾਂਡੇ ਇਸਤੇਮਾਲ ਕਰਦੇ ਸੀ ਆਹੋ ਉਹੀ ਚੀਜ਼ਾਂ ਵਾ ਆਹ ਲੋ ਜੀ ਇਹ ਸੀ ਜੀ ਉਹ ਸਾਰਾ ਕੁਝ ਡਿਕਰੀਆਂ ਡੁਕਰੀਆਂ। ਹੁਣ ਤਾਂ ਇਹ ਘਰਾਂ ਦੇ ਪਿੱਛੇ ਪਈਆਂ ਹੁੰਦੀਆਂ ਘੜੀਆਂ ਦੀਆਂ ਟੁੱਟੀਆਂ ਹੋਈਆਂ। ਚਲੋ ਬੈਠੋ ਸਰ। ਓਕੇ ਬੈਠੋ ਓ ਮਾਈ ਗॉड ਲਿਆਓ ਡਾਲਾ ਕਿੱਥੋਂ ਜਿਹੜੇ ਕਹਿੰਦੇ ਜਿਹੜੇ ਸਕੂਲੋਂ ਭੱਜ ਕੇ ਆਉਂਦੇ ਨਾ ਉਹ ਵੀ ਇੱਥੇ ਹੀ ਆਉਂਦੇ ਆ।
ਲੋ ਜੀ ਆ ਜਿਹੜੀਆਂ ਸ਼ੈਵਾਂ ਇਹ ਪਹਿਲੇ ਘੁੱਗੂ ਘੋੜੇ ਹੁਣ ਤਾਂ ਲੱਗਦੇ ਪਏ ਆ ਜੀ ਦੱਸੋ। ਇਹ ਜਿਹੜੀਆਂ ਚੀਜ਼ਾਂ ਉਹਨਾਂ ਥੱਲਿਓ ਹਾਂਜੀ ਇਹ ਸਟੈਂਪ ਹੈਗੀ ਜਿਹੜੀ ਸਟੈਂਪ ਨਿਕਲੀ ਸੀ ਇਹ ਹਿੱਕ ਸਿੰਘਾਂ ਦੀ ਨਾ। ਹਾਂਜੀ ਯੂਨੀਕੋਰਨ ਹਾਂ ਇਹ ਸਟੈਂਪ ਸੀ। ਇਹ ਮੋਹਿੰਜੋਦਾੜੋ ਫਿਲਮ ਦੇ ਵਿੱਚ ਵੀ ਜਿਹਦੇ ਵਿੱਚ ਸਿੰਧੂ ਨਦੀ ਦਾ ਇੱਕ ਸਾਈਨ ਦਿੱਤਾ ਵਾ ਉਹ ਵੀ ਇਹੀ ਦਿੱਤਾ ਵਾ। ये मेरे ख्याल हुन बनाइयां इन्होंने। ਹਾਂਜੀ ਇਹ ਮਾਡਲ ਬਣਾਇਆ ਇਹ ਹੁਣ ਬਣੇ ਹੋਏ ਆ ਲੇਕਿਨ ਇਹ ਹੁਣ ਬਣਾਈਆਂ ਸੇਲਗਾਰ ਦੇ ਜਿਹੜੀਆਂ ਅਸਲ ਆਣਾ ਉਹ ਉੱਥੇ ਪਈ। ਇਹ ਸਾਈਵਾਲ ਦਾ ਮੁੰਡਾ ਹੈਗਾ ਜਿਹੜਾ ਬੰਦਾ ਹੈ ਜਿਹੜਾ ਬਣਾਉਂਦਾ ਹੈ ਸਾਰਾ। ਅੱਛਾ ਲੋ ਜੀ ਆ ਹੈਗੀ ਆ ਹਿੱਕ ਸਿੰਘਾਂ ਦੀ ਮੋਹਰ। ਇਹ ਆਪਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਆਪਾਂ ਮੋਹਿੰਜੋਦਾੜੋ ਫਿਲਮ ਦੇ ਵਿੱਚ ਵੀ ਵੇਖਿਆ ਸੀ ਲੇਕਿਨ ਇਹ ਇੱਥੋਂ ਦੀ ਜਿਹੜੀ ਮੋਹਰ ਆ ਜੀ। ਆ ਸਾਰੀਆਂ ਜਿਹੜੀਆਂ ਚੀਜ਼ਾਂ ਵਾ ਇਹ ਪਈਆਂ ਹੋਈਆਂ ਜੀ ਉਸ ਟਾਈਮ ਦੀਆਂ ਸਾਰੀਆਂ ਇਹ ਨਿਸ਼ਾਨੀਆਂ ਵਾ ਰੱਖੀਆਂ ਹੋਈਆਂ ਲੇਕਿਨ ਇਹ ਤਾਂ ਹੁਣ ਦੀਆਂ ਬਣੀਆਂ ਵਾ। ਤੇ ਆਹ ਮੋਹਰ ਵੱਡੀ ਆ ਆ ਵੀ ਦੋਵੇਂ ਮੋਹਰਾਂ ਵਾ। ਲੋ ਜੀ ਭਾਜੀ ਨੇ ਉਹ ਲੈ ਲਿਆ ਤੇ ਉਹ ਕਹਿੰਦਾ ਛਾਪਾ ਡਬਲ ਕਰ ਦੇ ਸਕੂਟਰ ਤੇ ਟੰਗਣਾ ਨਹੀਂ ਸਹੀ ਆ ਫੇਰ ਵੀ ਟੁੱਟ ਜਾਊਗਾ ਘਮਾਉਂਦੇ ਨਹੀਂ ਤੇ ਜਾਣਾ ਘਮਾਉਂਦਿਆਂ ਨਹੀਂ ਹਣਾ ਦਹੀਂ ਲੈ ਕੇ ਤੇਰੀ ਵਾਲੀਆਂ ਆਦਤਾਂ ਛੱਡ ਦੇਣਾ ਨਾ। ਅੱਗੇ ਕਹਿੰਦਾ ਭਾਜੀ ਹੈਲੋ ਅੱਗੇ ਕਹਿੰਦਾ ਭਾਜੀ ਆਹ ਕੌਣ ਬੈਠਾ ਮੈਂ ਕਿਹਾ ਤੇਰਾ ਵੱਡਾ ਤਾਇਆ ਇਹ ਤੇਰਾ ਫਿਊਚਰ ਆ ਡੇਰੇ ਵਾਲੇ ਐਦਾਂ ਬਹਿਣਾ ਇਦਾਂ ਹੋ ਜਾਣਾ ਲੋ ਜੀ ਆ ਵੀ ਸਕੈਚ ਲੱਗਾ ਹੋਇਆ ਵਾ ਪੱਕੀ ਮਿੱਟੀ ਦਾ ਬਣਿਆ ਹੋਇਆ ਜੀ ਸ਼ਤਰੰਜ ਆ। ਉਸ ਟਾਈਮ ਦੇ ਵਿੱਚ ਵੀ ਦੇਖ ਲਓ ਸ਼ਤਰੰਜ ਖੇਡਦੇ ਸੀ ਲੋਕ। ਇੱਕ ਗੱਲ ਸਾਬਤ ਨਹੀਂ ਦੀ ਰਲਿਆ ਹਾਂ ਬੰਦੇ ਪੂਰੇ ਸ਼ਿਕਾਰੀ ਸੀ ਤੇ ਐਨ ਜਿੱਦਾਂ ਬੰਦੇ ਕਹਿੰਦੇ ਨੇ ਉਹ ਸੀ ਗੱਲਬਾਤ ਪੂਰੀ ਸੀ। ਗੱਲਬਾਤ ਪੂਰੀ ਸੀ। ਲੋ ਜੀ ਆ ਵਾ ਮਟਕੇ ਜਿਹਦੇ ਵਿੱਚ ਮੇਰੇ ਖਿਆਲ ਰੱਖਦੇ ਸੀ ਕਣਕ ਜਮਾ ਕਰਕੇ ਰੱਖਦੇ ਸੀ। ਉਹ ਚੀਜ਼ ਨਹੀਂ ਡਿਸਪੋਜ਼ੇਬਲ ਗਲਾਸ ਨਹੀਂ ਹੈਗੇ ਇਹ ਮਟਕੇ ਆ ਜਿਹਦੇ ਵਿੱਚ ਕਣਕ ਰੱਖਦੇ ਸੀ। ਤੇ ਆ ਜੀ ਤਾਂਬੇ ਦੀ ਹਾਂਡੀ ਇਹ ਹੁਣ ਮੇਰੇ ਖਿਆਲ ਆਸਾਰ ਤਾਂ ਨਹੀਂ ਮਿਲਣਗੇ ਇਹਦੇ ਲੇਕਿਨ ਇਹ ਵੀ ਉਹਨਾਂ ਨੇ ਪੁਰਾਣੀ ਕੱਢੀ ਹੋਈ ਉਹਦੀ ਫੋਟੋ ਲਾਈ ਹੋਈ ਆ। ਤੇ ਇਦਾਂ ਦੀ ਤਾਂਬੇ ਦੀ ਹਾਂਡੀ ਸੀ ਜਿਹਦੇ ਵਿੱਚ ਸਾਲਣ ਸਬਜ਼ੀ ਵਗੈਰਾ ਬਣਾਉਣ ਵਾਸਤੇ ਇਸਤੇਮਾਲ ਕਰਦੇ ਸੀ। ਆਹ ਮੋਹਰਾਂ ਨੇ ਜੀ ਤੁਹਾਨੂੰ ਅੱਗੇ 2-3 ਦਫਾ ਮੋਹਰ ਦਿਖਾਤੀ ਮੈਂ ਲੇਕਿਨ ਉਹਨਾਂ ਨੇ ਲਗਾਈ ਹੋਈ ਫਿਰ ਵੀ ਸਿੰਘ ਜਰਾ ਸੇ ਬਣੀ ਇੱਕ ਸੀਂਗ ਵਾਲਾ ਬੈਲ ਕੀ ਮੋਹਰ ਜੀ। ਤੇ ਆਹ ਜਿਹੜੇ ਨਿਸ਼ਾਨ ਨੇ ਇਹ ਪਤਾ ਨਹੀਂ ਕਿਹੜੀ ਜ਼ੁਬਾਨ ਦੇ ਨੇ ਕਿਹੜੀ ਲੈਂਗੁਏਜ ਦੇ ਨੇ ਇਹ ਨਹੀਂ ਪਤਾ। ਤੇ ਲੇਕਿਨ ਆਹ ਜਿਹੜੀ ਮੋਹਰ ਆ ਇਹ ਤੁਹਾਨੂੰ ਮੈਂ 2-3 ਦਫਾ ਪਹਿਲਾਂ ਵੀ ਵਿਖਾਤੀ ਆ। ਤੇ ਬੈਲ ਗਾੜੀ ਜੀ ਆ ਜਿਹੜੀ ਆ ਇਹ ਉਸ ਟਾਈਮ ਦੀ ਆ ਮਤਲਬ ਹਿਸਾਬ ਲਾ ਲਓ ਕਿ ਪਤਾ ਨਹੀਂ ਕਿੰਨੇ ਹਜ਼ਾਰ ਸਾਲ ਪਹਿਲੇ ਇਹ ਉਹਨਾਂ ਨੇ ਜਿਹੜਾ ਟਾਇਰ ਬਣਾਇਆ ਸੀ ਘੁੰਮਣ ਵਾਲਾ ਮਤਲਬ ਆਈ ਥਿੰਕ ਲੱਕੜੀ ਦਾ ਬਣਿਆ ਜਾਂ ਪੱਥਰ ਦਾ ਵਾ ਲੇਕਿਨ ਬੈਲ ਗਾੜੀ ਉਦੋਂ ਵੀ ਹੈਗੀ ਸੀ। ਅੱਛਾ ਮੋਹਿੰਜੋਦਾੜੋ ਤੇ ਹੜੱਪਾ ਦੇ ਜਿਹੜੇ ਲੋਕ ਸੀ ਉਹ ਆਪਣੀ ਆਸਾਇਸ਼ ਵਾਸਤੇ ਆਪਣੀ ਜ਼ਾਤੀ ਜ਼ਰੂਰਤ ਵਾਸਤੇ ਮਤਲਬ ਚੀਜ਼ਾਂ ਬਣਾਉਂਦੇ ਸੀ। ਜਿਹੜਾ ਸੋਨਾ ਵਾ ਕਾਂਟੇ ਆ ਵਾਲੀਆਂ ਵਾ ਇਹ ਲੋਕਾਂ ਨੇ ਵੀ ਖੁਦ ਮਤਲਬ ਤਿਆਰ ਕੀਤੀਆਂ ਸੀ ਉਸ ਟਾਈਮ ਦੇ ਵਿੱਚ। ਸਿੱਕੇ ਬਣਾਉਣ ਦੇ ਵਿੱਚ ਮਾਹਰ ਸੀ ਇਹ ਲੋਕ ਜਿਹੜੇ ਸਿੱਕੇ ਚੱਲਦੇ ਅੱਜ ਕੱਲ੍ਹ ਮਤਲਬ ਪੈਸੇ ਰੁਪਏ ਪੈਸੇ ਸਿੱਕੇ ਠੀਕ ਹੈ ਚਾਂਦੀ ਦੇ ਸਿੱਕੇ ਜਾਂ ਉਸ ਟਾਈਮ ਇਹ ਲੋਕ ਬਣਾਉਂਦੇ ਸੀ। ਇਹਨਾਂ ਨੇ ਹੀ ਇਹ ਚੀਜ਼ ਆਜ਼ਾਦ ਕੀਤੀ ਸੀ। ਸਿੱਕਿਆਂ ਵਾਲਾ ਜਿਹੜਾ ਰਿਵਾਜ ਆ ਉਹ ਹੜੱਪਾ ਤੋਂ ਹੀ ਪਿਆ ਵਾ। ਹਾਊ ਆਰ ਯੂ? I'm fine. ਵੇਅਰ ਆਰ ਯੂ ਫਰੋਮ? Netherlands. ਨੈਦਰਲੈਂਡਸ। Yes, sir. ਓਕੇ ਮੈਨੂੰ ਬਹੁਤ ਇੰਗਲਿਸ਼ ਨਹੀਂ ਆਉਂਦੀ। No more English? No. Okay. Okay, thank you. Urdu. Yeah, Urdu. Little bit Urdu. बहुत शुक्रिया. बहुत शुक्रिया. Okay, thank you. Selfie? Yeah, selfie. ਇਹ ਹੜੱਪਾ ਮਿਊਜ਼ੀਅਮ ਹੈ ਇਹਦੇ ਅੰਦਰ ਚੀਜ਼ਾਂ ਨੇ। ਆਹ ਬਰਤਨ ਨੇ ਜਿਹੜੇ ਉਸ ਟਾਈਮ ਦੇ ਵਿੱਚ ਸਾਰੇ ਕਦੀਮਾਂ ਦੇ ਨਿਕਲੇ ਹੋਏ ਨੇ। ਆਹ ਸਾਰੀਆਂ ਉਹਨਾਂ ਦੀਆਂ ਲੀਕਰਾਂ ਤੇ ਆਹ ਅਨਾਜ ਵਾਲਾ ਜਿਹੜਾ ਜਾਰ ਆ ਉਹ ਏ। ਆ ਉਸ ਟਾਈਮ ਦੇ ਜਿਹੜੇ ਵਿੱਚ ਬਰਤਨ ਯੂਜ਼ ਹੁੰਦੇ ਸੀ ਸਾਰਿਆਂ ਦੀਆਂ ਡਮੀਆਂ ਛੋਟੀਆਂ ਰੱਖੀਆਂ ਹੋਈਆਂ ਇਹਨਾਂ ਨੇ ਇੱਥੇ। ਤੇ ਆ ਜਿਹੜੀਆਂ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਆ ਰੀਡਾ ਹੈ ਬੈਲ ਗਾੜੀ ਹੈ ਇਹ ਸਾਰੇ ਉਸ ਟਾਈਮ ਦੀਆਂ ਚੀਜ਼ਾਂ ਰੱਖੀਆਂ ਹੋਈਆਂ ਇਹਨਾਂ ਨੇ। ਆ ਜਾ ਰਿਹਾ ਜੀ ਮੇਲ ਸਕਰਟਨ ਹੈ ਜੀ ਉਹਨਾਂ ਦਾ। ਆ ਜਿਹੜਾ ਇਹ ਫੀਮੇਲ ਸਕਰਟਨ ਆ ਉਧਰ ਵਾਲਾ ਮੇਲ ਸਕਰਟਨ ਸੀ। ਲੋ ਜੀ ਨਵਤੇਜ ਭਾਜੀ ਦੀ ਭਾਜੀ ਦਾ ਗੱਭਰੂ ਆ ਕਿ ਦੀ ਗੱਭਰੂ ਹੁਣ ਕਹੀਏ 20 ਕਿਲੋ 10 ਕਿਲੋ ਇੱਕ ਹੀ ਇਹ ਹੈ ਗੱਭਰੂ ਹੀ ਹੈ। ਲੋ ਜੀ ਇਹ ਭਾਜੀ ਦੀ ਗੱਡੀ ਹੈ ਮਾਸ਼ਾਅੱਲਾ ਜਿਹੜੀ ਪਤਾ ਨਹੀਂ ਕਿੱਥੋਂ ਹੋ ਗਿਆ ਇਹ ਸਾਨੂੰ ਭਾਈ ਦੱਸਣਗੇ। ਕਿਉਂ ਭਾਜੀ ਸਾਨੂੰ ਦੱਸੋ ਮਾੜਾ ਜਿਹਾ ਪਲੀਜ਼ ਵੀ ਕਿੱਥੋਂ ਦਾ ਸਫ਼ਰ ਆ ਜੀ। ਮੈਂ ਸਫ਼ਰ ਸ਼ੁਰੂ ਕੀਤਾ ਕੈਲੀਫੋਰਨੀਆ ਅਮਰੀਕਾ ਤੋਂ ਹੈ ਇੱਥੋਂ ਜੀ ਠੀਕ ਆ। ਹਾਂ ਅਮਰੀਕਾ ਤੋਂ ਸਫ਼ਰ ਸ਼ੁਰੂ ਕਰਦੇ ਹੋਏ ਕੈਨੇਡਾ ਕ੍ਰਾਸ ਕਰਕੇ ਕੈਨੇਡਾ ਤੋਂ ਸ਼ਿਪ ਕਰਾਈ ਗੱਡੀ ਇੰਗਲੈਂਡ। ਹਾਂਜੀ ਇੰਗਲੈਂਡ ਤੋਂ ਬਾਅਦ ਫਿਰ ਸਾਰੇ ਯੂਰਪ ਦੀ ਕੰਟਰੀਆਂ ਘੁੰਮਦੇ ਹੋਏ ਹਾਂਜੀ ਵਾਇਆ ਰਸ਼ੀਆ ਕਜ਼ਾਕਿਸਤਾਨ ਉਜ਼ਬੇਕਿਸਤਾਨ ਅਫਗਾਨਿਸਤਾਨ ਪਾਕਿਸਤਾਨ ਪਹੁੰਚੇ। ਵਾਹ ਬੜਾ ਲੰਮੀ ਮਾਰ ਮਾਰੀ ਭਾਜੀ।
4 ਮਹੀਨੇ 44000 ਕਿਲੋਮੀਟਰ 4 ਮਹੀਨੇ ਤੇ 44000 ਕਿਲੋਮੀਟਰ ਸਫ਼ਰ ਤੈਅ ਕੀਤਾ। 32 ਕੰਟਰੀਆਂ 50 ਵਾ ਹੁਣ ਜਿਹੜੀਆਂ ਤੁਸੀਂ ਕਰਨੀਆਂ ਵਾ। ਹੁਣ ਮਤਲਬ ਉਹ ਤੇ 100 ਟੱਪ ਜਾਣੀ ਆ। ਅੱਛਾ ਹਾਂ ਇਹ ਤਾਂ ਹੁਣ ਸ਼ੁਰੂਆਤ ਹਲੇ। ਆ ਸਾਨੂੰ ਤਾਂ 15 ਕਿਲੋਮੀਟਰ ਹੀ ਮੌਤ ਪੈਣ ਦੀ ਆਉਣ ਲੱਗਿਆ ਤੁਸੀਂ। ਨਾ ਫ੍ਰੀ ਕਹਿੰਦੇ ਨਾ, ਫ੍ਰੀ ਦਾ ਐਗਜ਼ਿਟ ਮਿਸ ਹੋ ਗਿਆ, ਉਹ ਐਗਜ਼ਿਟ ਮਿਸ ਹੋ ਗਿਆ, ਗਾਲਾਂ ਕੱਢਣ ਲੱਗ ਪੈਂਦੇ ਹਨਾ 2 ਕਿਲੋਮੀਟਰ ਜਾਣ ਨੂੰ ਪਿੱਛੇ। ਨਹੀਂ ਕਸਮ ਇਦਾਂ ਹੁੰਦਾ ਨਾ। ਨਹੀਂ ਪਰ ਇਹ ਬਹੁਤ ਵਧੀਆ ਭਾਜੀ, ਇਹ ਬਹੁਤ ਵਧੀਆ ਉਪਰਾਲਾ ਜੀ। ਨਹੀਂ ਇਨਸ਼ਾਅੱਲਾ ਤੁਸੀਂ ਆਉਂਦੇ ਰਹੋਗੇ ਇਨਸ਼ਾਅੱਲਾ। ਲੋ ਭਾਜੀ ਠੀਕ ਹੋ ਗਿਆ ਜੀ, ਰੱਬ ਰੱਖਾ। ਬਹੁਤ ਸ਼ੁਕਰੀਆ। ਮੈਂ ਤਾਂ ਕਹਿੰਦਾ ਤੁਸੀਂ ਆ ਜਾਂਦੇ ਪਰ ਹੁਣ ਹੁਣ ਕਾਲੀ ਅੱਗੇ ਕਿਉਂ ਟਾਈਮ ਦਿੱਤਾ। ਚਲੋ ਡਨ ਹੋ ਗਿਆ। ਓਕੇ ਭਾਜੀ ਠੀਕ ਹੈ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਤੁਹਾਡਾ। ਚੰਗਾ ਵੀਰੇ, ਮਿਲਦੇ ਆ ਫਿਰ। ਇਨਸ਼ਾਅੱਲਾ ਜੀ ਜ਼ਰੂਰ ਰਹੀ ਜ਼ਿੰਦਗੀ ਤੇ। ਓਏ ਦਫਾ ਚਲੋ ਠੀਕ ਹੈ ਜੀ, ਓਕੇ ਡਨ। ਇਹਦਾ ਸਟੀਅਰਿੰਗ ਵੀ ਦੂਜੇ ਪਾਸੇ, ਮੈਂ ਤਾਂ ਕਿਹਾ ਭਾਜੀ ਚਲਾਉਣ ਲੱਗੇ ਆ। ਯੈਸ ਆ ਦੇ ਦਿਓ, ਇਹ ਅਸੀਂ ਸਿੱਟ ਜਾਣਾ ਸੀ ਇੱਥੇ ਕਿਤੇ। ਚਲੋ ਕੋਈ ਨਹੀਂ। ਪਤਾ ਹੀ ਆਰਨ ਕੀ ਹੁੰਦੀ ਹੈ? ਨਹੀਂ ਆਰ ਜਿਹੜੀ ਉਸ ਮਾਰੀ ਦੀ ਢਗਾ ਤੁਰਨ ਵਾਸਤੇ, ਉਹਦੇ ਅੱਗੇ ਜਿਹੜੀ ਪੁਰਾਣੀ ਹੁੰਦੀ ਨਾ, ਉਹਦੇ ਅੱਗੇ ਲੋਹੇ ਦੀ ਏਡੀ ਲੰਮੀ ਮੇਖ, ਹਾਂ ਉਹਨੂੰ ਆਂਦੇ ਆਰਨ ਤੇਰੇ ਮੂੰਹ ਵਰਗੀ। ਯਾਰ ਹੱਥ ਨਹੀਂ ਹੋ ਗਈ। ਚਲੋ ਠੀਕ ਹੈ ਜੀ, ਇਹ ਜਾਂਦੇ ਜੁਗਤਾਂ ਨਹੀਂ ਹਟਦੇ ਲਾਉਣੋਂ। ਇਹ ਫੈਸਲਾਬਾਦ ਦੀ ਖਾਸੀਅਤ ਹੈ ਜੀ। ਠੀਕ ਹੋ ਗਿਆ ਭਾਜੀ, ਓਕੇ ਰੱਬ ਦੇ ਵਾਲੇ। ਓਕੇ ਜੀ, ਲੋ ਜੀ ਅਲਵਿਦਾ ਦੋਸਤੋ। ਲੋ ਜੀ ਇਸ ਟਾਈਮ ਆਪਾਂ ਹੜੱਪਾ ਸਿਵਲਾਈਜੇਸ਼ਨ ਨਾਸਰ ਭਾਜੀ ਹੁਣਿਆਂ ਨੂੰ ਸਾਰਿਆਂ ਨੂੰ ਮਿਲ ਲਿਆ, ਤੁਹਾਨੂੰ ਵਿਖਾ ਵੀ ਦਿੱਤਾ। ਕਾਫੀ ਚੀਜ਼ਾਂ ਤੁਹਾਨੂੰ ਇੰਟਰਸਟਿੰਗ ਪਤਾ ਲੱਗੀਆਂ ਹੋਣੀਆਂ ਵਾ। ਤੇ ਬਾਕੀ ਉਮੀਦ ਕਰਦਾ ਜਿਹੜਾ ਵਲੌਗ ਅੱਜ ਦੀ ਜਿਹੜੀ ਵੀਡੀਓ ਆ ਤੁਹਾਨੂੰ ਵਧੀਆ ਲੱਗੀ ਹੋਣੀ ਆ, ਕਿਉਂਕਿ ਹੁਣ ਆਪਣੀ ਹੈਗੀ ਆ ਜਿੱਥੋਂ ਵਾਪਸੀ ਸਫ਼ਰ ਹੈਗਾ ਸਕੂਟਰ ਦਾ। ਸੋ ਤਾਂ ਕਰਕੇ ਕਿਹਾ ਮੈਂ ਵਲੌਗ ਆਪਾਂ ਐਂਡ ਕਰਦੇ ਆ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ। ਤੇ ਅਗਲਾ ਵਲੌਗ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਵਾ। ਆਪਦਾ ਬਹੁਤ ਜ਼ਿਆਦਾ ਧਿਆਨ ਰੱਖਣਾ, ਖਿਆਲ ਰੱਖਣਾ ਤੇ ਮਿਲਦੇ ਆ ਅਗਲੇ ਵਲੌਗ 'ਚ। ਰੱਬ ਰੱਖਾ।